15 ਅਕਤੂਬਰ ਸਨ 2019। ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਜਾਨ ਨੂੰ ਖਤਰਾ। NDP ਨੇਤਾ ਜਗਮੀਤ ਸਿੰਘ ਵੱਲੋਂ ਸੱਜੇ ਪੱਖੀ ਟੋਰੀ ਪਾਰਟੀ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਲਿਬਰਲ ਪਾਰਟੀ ਦੀ ਲੰਗੜੀ ਹੁਕੂਮਤ ਨੂੰ ਹਿਮਾਇਤ ਦੇਣ ਦਾ ਐਲਾਨ। ਐਡਵਾਂਸ ਪੋਲਿੰਗ ਦੌਰਾਨ 2 ਮਿਲੀਅਨ ਲੋਕਾਂ ਨੇ ਪਾਈਆਂ ਵੋਟਾਂ, ਤੋੜਿਆ ਪਿਛਲੇ ਸਾਲਾਂ ਦਾ ਰਿਕਾਰਡ। ਹੁਣ ਖਬਰਾਂ ਦਾ ਵਿਸਥਾਰ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਜਾਨ ਨੂੰ ਖਤਰਾ ਹੈ। ਸ਼ਨੀਚਰਵਾਰ ਨੂੰ ਜਸਟਿਨ ਟਰੂਡੋ ਓਨਟਾਰੀਓ ਵਿੱਚ ਸਨ। ਉਹ ਮਿਸੀਸਾਗਾ ਵਿੱਚ 2000 ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨ ਲਈ ਗਏ ਹੋਏ ਸਨ। ਉਹ ਇਸ ਮੌਕੇ 'ਤੇ 90 ਮਿੰਟ ਲੇਟ ਪਹੁੰਚੇ ਸਨ ਅਤੇ ਉਹਨਾਂ ਨੇ ਬੁਲੇਟ ਪ੍ਰੂਫ ਜੈਕਟ ਪਾਈ ਹੋਈ ਸੀ ਅਤੇ ਪੁਲਿਸ ਦਾ ਘੇਰਾ ਵੀ ਆਮ ਨਾਲੋਂ ਵੱਧ ਸੀ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਜਸਟਿਨ ਟਰੂਡੋ ਦੀ ਜਾਨ ਨੂੰ ਖਤਰਾ ਹੈ, ਜਿਸ ਕਾਰਨ ਉਹਨਾਂ ਨੂੰ ਬੁਲੇਟ ਪ੍ਰੂਫ ਜੈਕਟ ਪਾਉਣੀ ਪਈ। ਦੁਨੀਆ ਭਰ ਵਿੱਚ ਨੇਤਾਵਾਂ ਵੱਲੋਂ ਬੁਲੇਟ ਪ੍ਰੂਫ ਜੈਕਟਾਂ ਦਾ ਪਾਉਣ ਦਾ ਰੁਝਾਨ ਆਮ ਹੈ, ਪਰੰਤੂ ਕੈਨੇਡਾ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਪ੍ਰਧਾਨ ਮੰਤਰੀ ਨੂੰ ਵੀ ਬੁਲੇਟ ਪ੍ਰੂਫ ਜੈਕਟ ਪਾਉਣੀ ਪਈ ਹੈ। ਅਜੇ ਤੱਕ ਗੱਲ ਸਪਸ਼ਟ ਨਹੀਂ ਹੋਈ ਕਿ ਟਰੂਡੋ ਨੂੰ ਕਿਸ ਤੋਂ ਖਤਰਾ ਹੈ, ਪਰੰਤੂ ਗੋਰੇ ਨਸਲਵਾਦੀਆਂ ਵੱਲੋਂ ਉਹਨਾਂ ਦੀ ਜਾਨ ਦੇ ਖਤਰੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਟਰੂਡੋ ਨੇ ਰਿਫਿਊਜੀਆਂ ਨੂੰ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਦਾਖਲ ਕੀਤਾ ਹੈ, ਜਿਸ ਤੋਂ ਪਿੱਛੋਂ ਸੱਜੇ ਪੱਖੀ ਤਾਕਤਾਂ ਵੱਲੋਂ ਉਹਨਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਅਜਿਹੀ ਸੂਰਤ ਹਾਲ ਦੇ ਵਿੱਚ ਗੋਰੇ ਨਸਲਵਾਦੀਆਂ ਵੱਲੋਂ ਉਹਨਾਂ ਦੀ ਜਾਨ ਦੇ ਖਤਰੇ ਦੀ ਸੰਭਾਵਨਾ ਨੂੰ ਟਾਲਿਆ ਨਹੀਂ ਜਾ ਸਕਦਾ ਅਤੇ ਇਸ ਪੂਰੇ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਚੇਤੇ ਰਹੇ, ਜਿਵੇਂ ਜਿਵੇਂ ਚੋਣਾਂ ਦੀ ਤਰੀਕ ਲਾਗੇ ਆ ਰਹੀ ਹੈ, ਟਰੂਡੋ ਦੇ ਖਿਲਾਫ ਖਤਰਾ ਵੱਧਦਾ ਹੀ ਜਾ ਰਿਹਾ ਹੈ ਅਤੇ ਉਹਨਾਂ ਦੇ ਖਿਲਾਫ ਸੱਜੇ ਪੱਖੀ ਤਾਕਤਾਂ ਵੱਲੋਂ ਭੰਡੀ ਪ੍ਰਚਾਰ ਲਗਾਤਾਰ ਜਾਰੀ ਹੈ। ਇਸ ਪੂਰੇ ਮਾਮਲੇ ਦੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੇ ਮਤਭੇਦਾਂ ਤੋਂ ਉੱਪਰ ਉੱਠ ਕੇ ਇਸ ਪੂਰੀ ਘਟਨਾਕ੍ਰਮ ਦੀ ਨਿਖੇਧੀ ਕੀਤੀ ਹੈ ਅਤੇ ਜਸਟਿਨ ਟਰੂਡੋ ਨਾਲ ਇਕਮੁੱਠਤਾ ਜਤਾਈ ਹੈ। NDP ਦੇ ਕੌਮੀ ਨੇਤਾ ਜਗਮੀਤ ਸਿੰਘ ਨੇ ਐਲਾਨ ਕੀਤਾ ਹੈ ਕਿ ਸੱਜੇ ਪੱਖੀ ਟੋਰੀ ਪਾਰਟੀ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਉਹ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਹਿਮਾਇਤ ਦੇਣ ਲਈ ਤਿਆਰ ਨੇ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਕਿਸੇ ਪਾਰਟੀ ਨੂੰ ਸਪਸ਼ਟ ਬਹੁਮਤ ਨਾ ਮਿਲਿਆ, ਅਜਿਹੀ ਸੂਰਤ ਹਾਲ ਦੇ ਵਿੱਚ ਟੋਰੀਆਂ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਉਹ ਲਿਬਰਲ ਪਾਰਟੀ ਦੀ ਲੰਗੜੀ ਹੁਕੂਮਤ ਨੂੰ ਹਿਮਾਇਤ ਦੇਣ ਲਈ ਪੂਰੀ ਤਰ੍ਹਾਂ ਤਿਆਰ ਨੇ। ਅਤੇ ਉਹਨਾਂ ਵੱਲੋਂ ਦਿੱਤੇ ਗਏ ਇਸ ਬਿਆਨ ਤੋਂ ਪਿੱਛੋਂ ਟੋਰੀ ਪਾਰਟੀ ਨੇਤਾ ਐਂਡਰਿਊ ਸ਼ੀਅਰ ਨੇ ਕਾਫੀ ਬੁਰਾ ਮਨਾਇਆ ਹੈ। ਉਹਨਾਂ ਨੇ ਉਲਟਾ ਇੱਕ ਵੀਡੀਓ ਜਾਰੀ ਕਰਕੇ ਆਪਣੀ ਪਾਰਟੀ ਦੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਚੜ੍ਹ ਕੇ ਵੋਟਾਂ ਪਾਉਣ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਟੋਰੀ ਸੱਤਾ ਵਿੱਚ ਆਉਣ ਅਤੇ ਉਹਨਾਂ ਨੂੰ ਬਹੁ ਗਿਣਤੀ ਦਿੱਤੀ ਜਾਵੇ, ਤਾਂ ਜੋ ਲਿਬਰਲ ਅਤੇ NDP ਦੇ ਵਿਚਾਲੇ ਹੋਇਆ ਇਹ ਸਮਝੌਤਾ ਠੁੱਸ ਹੋ ਜਾਵੇ। ਅਤੇ ਉਹਨਾਂ ਨੇ ਆਸ ਪ੍ਰਗਟਾਈ ਹੈ ਕਿ ਲੋਕ ਇਸ ਗੱਲ ਵੱਲ ਧਿਆਨ ਦੇਣਗੇ ਅਤੇ ਟੋਰੀਆਂ ਨੂੰ ਸੱਤਾ ਵਿੱਚ ਆਉਣ ਦਾ ਮੌਕਾ ਦੇਣਗੇ, ਤਾਂ ਜੋ ਲਿਬਰਲ ਅਤੇ NDP ਵਾਲੇ ਰਲ ਕੇ ਸਰਕਾਰ ਨਾ ਬਣਾ ਸਕਣ। ਜਗਮੀਤ ਸਿੰਘ ਨੇ ਵੈਂਕੂਵਰ ਦੇ ਦੌਰੇ ਦੌਰਾਨ ਹੜਤਾਲ 'ਤੇ ਗਏ ਹੋਟਲ ਕਾਮਿਆਂ ਦੀ ਰੈਲੀ ਵਿੱਚ ਹਿੱਸਾ ਪਾਇਆ। ਚੇਤੇ ਰਹੇ, ਵੈਂਕੂਵਰ ਦੇ ਵੱਡੇ ਹੋਟਲਾਂ ਦੇ ਕਾਮੇ ਇਸ ਸਮੇਂ ਹੜਤਾਲ 'ਤੇ ਨੇ। ਮੁੱਖ ਤੌਰ 'ਤੇ ਇਹਨਾਂ ਹੋਟਲਾਂ ਲਈ ਕੰਮ ਕਰਨ ਵਾਲੀਆਂ ਔਰਤਾਂ ਨੇ ਹੜਤਾਲ ਕੀਤੀ ਹੋਈ ਹੈ। ਉਹਨਾਂ ਦਾ ਕਹਿਣਾ ਕਿ ਨਾ ਤਾਂ ਉਹਨਾਂ ਨੂੰ ਪੂਰਾ ਮਿਹਨਤਾਨਾ ਮਿਲਦਾ ਹੈ ਅਤੇ ਨਾ ਹੀ ਉਹਨਾਂ ਦੀ ਸ਼ਿਕਾਇਤ ਸੁਣੀ ਜਾਂਦੀ ਹੈ ਅਤੇ ਉਲਟਾ ਉਹ ਕਾਮੁਕ ਹਮਲਿਆਂ ਦਾ ਸਾਹਮਣਾ ਵੀ ਕਰਦੀਆਂ ਨੇ, ਜਿਸ ਕਾਰਨ ਉਹਨਾਂ ਨੇ ਹੜਤਾਲ ਕੀਤੀ ਹੋਈ ਹੈ ਅਤੇ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਨੇ ਇਹਨਾਂ ਹੋਟਲਾਂ ਦਾ ਬਾਈਕਾਟ ਕਰਨ ਦਾ ਸੱਦਾ ਵੀ ਦਿੱਤਾ ਹੋਇਆ ਹੈ, ਜਿਸ ਦੇ ਮੱਦੇਨਜ਼ਰ ਜਗਮੀਤ ਸਿੰਘ ਨੇ ਹੋਟਲ ਕਾਮਿਆਂ ਦੀ ਹੜਤਾਲ ਵਿੱਚ ਹਿੱਸਾ ਲਿਆ, ਜਿਸ ਨਾਲ ਇਸ ਹੜਤਾਲ ਨੂੰ ਵੱਡਾ ਹੁਲਾਰਾ ਮਿਲਿਆ ਹੈ। ਜਗਮੀਤ ਸਿੰਘ ਦੀ ਬੱਲੇ-ਬੱਲੇ ਹੁੰਦੀ ਜਾ ਰਹੀ ਹੈ। ਦਿਨੋਂ ਦਿਨ ਉਹਨਾਂ ਦੀ ਪ੍ਰਸਿੱਧੀ ਵੱਧ ਰਹੀ ਹੈ। ਪਿਛਲੀਆਂ ਡਿਬੇਟਾਂ ਤੋਂ ਪਿੱਛੋਂ ਜਗਮੀਤ ਸਿੰਘ ਦੀ ਗੁੱਡੀ ਚੜ੍ਹ ਪਈ ਹੈ, ਜਿਸ ਤੋਂ ਪਿੱਛੋਂ ਵੇਖਣ 'ਚ ਆ ਰਿਹਾ ਹੈ ਕਿ ਬਹੁਤ ਸਾਰੇ ਨੌਜਵਾਨ ਲਿਬਰਲ ਪਾਰਟੀ ਨੂੰ ਛੱਡ ਕੇ NDP ਵੱਲ ਆਕਰਸ਼ਿਤ ਹੋ ਰਹੇ ਨੇ। ਸਤੰਬਰ ਮਹੀਨੇ ਦੌਰਾਨ ਨੌਜਵਾਨਾਂ ਦੇ ਵਿੱਚ NDP ਦਾ ਆਧਾਰ ਬਹੁਤ ਘੱਟ ਸੀ। ਉਸ ਸਮੇਂ 22% ਨੌਜਵਾਨ NDP ਦੇ ਨਾਲ ਸਨ ਅਤੇ 39% ਲਿਬਰਲ ਪਾਰਟੀ ਦੇ ਨਾਲ, ਪਰੰਤੂ ਤਾਜ਼ਾ ਸਰਵੇਖਣ ਅਨੁਸਾਰ NDP ਨਾਲ ਜੁੜੇ ਨੌਜਵਾਨਾਂ ਦੀ ਸੰਖਿਆ ਵੱਧ ਕੇ 39% ਹੋ ਗਈ ਹੈ, ਜਿਸ ਤੋਂ ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਨੌਜਵਾਨਾਂ ਵਿੱਚ ਲਿਬਰਲ ਪਾਰਟੀ ਦਾ ਆਧਾਰ ਖੁੱਸਦਾ ਜਾ ਰਿਹਾ ਹੈ ਅਤੇ ਖਿਸਕ ਕੇ NDP ਦੇ ਹੱਕ ਵਿੱਚ ਭੁਗਤ ਰਿਹਾ ਹੈ, ਜਿਸ ਨਾਲ NDP ਨੂੰ ਵੱਡਾ ਫਾਇਦਾ ਹੋਣ ਦੀ ਸੰਭਾਵਨਾ ਹੈ। 11 ਅਕਤੂਬਰ ਤੋਂ ਲੈ ਕੇ 14 ਅਕਤੂਬਰ ਤੱਕ ਪੂਰੇ ਦੇਸ਼ ਵਿੱਚ ਐਡਵਾਂਸ ਪੋਲਿੰਗ ਹੋਈ, ਜਿਸ ਦੌਰਾਨ 2 ਮਿਲੀਅਨ ਲੋਕਾਂ ਨੇ ਵੋਟਾਂ ਪਾਈਆਂ ਅਤੇ ਇਸ ਗਿਣਤੀ ਨੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਛੱਡਿਆ। 2015 ਦੇ ਵਿੱਚ ਐਡਵਾਂਸ ਪੋਲਿੰਗ ਦੌਰਾਨ ਵੋਟਾਂ ਪਾਉਣ ਵਾਲਿਆਂ ਦੀ ਸੰਖਿਆ ਇਸ ਤੋਂ ਕਿਤੇ ਘੱਟ ਸੀ ਅਤੇ ਉਸ ਵਿੱਚ 25% ਦੀ ਵਾਧਾ ਵੇਖਿਆ ਗਿਆ ਹੈ। ਇੱਕ ਅੰਦਾਜ਼ੇ ਮੁਤਾਬਕ ਇਹਨਾਂ 4 ਦਿਨਾਂ ਦੌਰਾਨ 2 ਮਿਲੀਅਨ ਤੋਂ ਵੀ ਵੱਧ ਲੋਕਾਂ ਨੇ ਵੋਟਾਂ ਪਾਈਆਂ। ਇੱਥੋਂ ਤੱਕ ਕਿ ਥੈਂਕਸਗਿਵਿੰਗ ਵਾਲੇ ਦਿਨ, ਯਾਨੀ ਛੁੱਟੀ ਵਾਲੇ ਦਿਨ ਵੀ ਲੋਕ ਵੱਡੀ ਗਿਣਤੀ ਵਿੱਚ ਪੋਲਿੰਗ ਸਟੇਸ਼ਨਾਂ 'ਤੇ ਪਹੁੰਚੇ ਹੋਏ ਸਨ ਅਤੇ ਪੋਲਿੰਗ ਸਟੇਸ਼ਨਾਂ ਦੇ ਬਾਹਰ ਵੋਟਰਾਂ ਦੀ ਲੰਬੀਆਂ ਕਤਾਰਾਂ ਵੇਖੀਆਂ ਗਈਆਂ ਅਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਸੀ। ਚੀਨ ਵੱਲੋਂ ਕੈਨੇਡਾ ਦੀ ਚੋਣ ਪ੍ਰਕਿਰਿਆ ਵਿੱਚ ਦਖਲ ਦਾ ਇੱਕ ਹੋਰ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ।
ਇਸ ਦੀ ਮਿਸਾਲ ਉਦੋਂ ਸਾਹਮਣੇ ਆਈ ਜਦੋਂ ਪਤਾ ਲੱਗਾ ਕਿ ਚੀਨ ਦੀ ਇੱਕ ਸੋਸ਼ਲ ਮੀਡੀਆ ਕੰਪਨੀ WeChat 'ਤੇ ਸੱਤਾਧਾਰੀ ਲਿਬਰਲ ਪਾਰਟੀ ਦੇ ਖਿਲਾਫ ਭੰਡੀ ਪ੍ਰਚਾਰ ਕੀਤਾ ਗਿਆ ਅਤੇ ਖਾਸ ਤੌਰ 'ਤੇ ਸੱਜੇ ਪੱਖੀ ਟੋਰੀ ਪਾਰਟੀ ਵੱਲੋਂ ਇਸ਼ਤਿਹਾਰਬਾਜ਼ੀ ਕੀਤੀ ਗਈ ਹੈ, ਜਿਸ ਵਿੱਚ ਲਿਬਰਲ ਪਾਰਟੀ 'ਤੇ ਨਿਸ਼ਾਨੇ ਸਿੱਧੇ ਗਏ ਨੇ ਅਤੇ ਲਿਬਰਲ ਪਾਰਟੀ ਦੇ ਖਿਲਾਫ ਭੰਡੀ ਪ੍ਰਚਾਰ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਇਸ ਸੋਸ਼ਲ ਮੀਡੀਆ ਕੰਪਨੀ 'ਤੇ ਇਸ਼ਤਿਹਾਰਬਾਜ਼ੀ ਤੋਂ ਪਹਿਲਾਂ ਕਿਸੇ ਕਿਸਮ ਦੀ ਰਜਿਸਟ੍ਰੇਸ਼ਨ ਨਹੀਂ ਸੀ ਕਰਵਾਈ ਗਈ ਅਤੇ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਚੇਤੇ ਰਹੇ, ਕੈਨੇਡਾ ਦੀ ਖੁਫੀਆ ਏਜੰਸੀ ਸੀਜ਼ਸ ਪਹਿਲਾਂ ਹੀ ਤਾੜਨਾ ਕਰ ਚੁੱਕੀ ਹੈ ਕਿ ਕੈਨੇਡਾ ਦੀ ਚੋਣ ਪ੍ਰਕਿਰਿਆ ਵਿੱਚ ਚੀਨ ਅਤੇ ਭਾਰਤ ਦੀਆਂ ਏਜੰਸੀਆਂ ਦਖਲਅੰਦਾਜ਼ੀ ਕਰ ਸਕਦੀਆਂ ਨੇ। ਕੈਨੇਡਾ ਦੀ ਬਹੁਤ ਚਰਚਿਤ ਲੇਖਕ ਮਾਰਗਰੇਟ ਐਟਵੁੱਡ ਨੂੰ ਬੁਕਰ ਪ੍ਰਾਈਜ਼ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਮਾਰਗਰੇਟ ਐਟਵੁੱਡ ਨੂੰ ਉਸਦੇ ਨਵੇਂ ਨਾਵਲ ਦ ਟੈਸਟਾਮੈਂਟਸ ਲਈ ਇਹ ਇਨਾਮ ਦਿੱਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਇਹ ਇਨਾਮ ਸਿਰਫ ਇੱਕ ਲੇਖਕ ਨੂੰ ਨਹੀਂ ਮਿਲਿਆ, ਸਗੋਂ 2 ਲੇਖਕਾਂ ਨੂੰ ਦਿੱਤਾ ਗਿਆ। ਮਾਰਗਰੇਟ ਐਟਵੁੱਡ ਤੋਂ ਇਲਾਵਾ ਬਰਨਾਰਡਿਨ ਐਵਰਿਸਟੋ ਨੂੰ ਵੀ ਇਹ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਾਰਗਰੇਟ ਐਟਵੁੱਡ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਉਸਨੇ ਇੱਕ ਵਾਰ ਫਿਰ ਕੈਨੇਡਾ ਦਾ ਮਾਣ ਵਧਾਇਆ ਹੈ। ਗ੍ਰੇਟਾ ਥਨਬਰਗ ਹੁਣ ਐਲਬਰਟਾ ਪਹੁੰਚ ਰਹੀ ਹੈ। ਐਲਬਰਟਾ ਤੇਲ ਉਤਪਾਦਕ ਸੂਬਾ ਹੈ ਅਤੇ ਹੁਣ ਉਹ ਇੱਥੇ ਪਹੁੰਚ ਕੇ ਧੂਮ ਮਚਾ ਦੇਵੇਗੀ। 15 ਸਾਲ ਦੀ ਇਸ ਸਵੀਡਿਸ਼ ਬੱਚੀ ਨੇ ਇੱਕ ਨਵਾਂ ਇਤਿਹਾਸ ਸਿਰਜਿਆ ਸੀ। ਉਸਨੇ ਐਟਲਾਂਟਿਕ ਸਮੁੰਦਰ ਪਾਰ ਕਰਕੇ ਨਿਊਯਾਰਕ ਪਹੁੰਚ ਕੇ ਵਾਤਾਵਰਣ ਦੇ ਹੱਕ ਵਿੱਚ ਆਪਣਾ ਸੁਨੇਹਾ ਦਿੱਤਾ ਸੀ, ਜਿਸ ਤੋਂ ਪਿੱਛੋਂ ਪੂਰੀ ਦੁਨੀਆ ਦਾ ਧਿਆਨ ਉਸ ਵੱਲ ਖਿੱਚਿਆ ਗਿਆ ਸੀ। ਉਹ ਪਿੱਛੇ ਜੇ ਮੌਂਟਰੀਆਲ ਵੀ ਆਈ ਸੀ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਮਿਲੀ ਸੀ। ਦੋਨਾਂ ਦੇ ਵਿਚਾਲੇ ਨਿੱਘੀ ਮੁਲਾਕਾਤ ਹੋਈ ਸੀ ਅਤੇ ਹੁਣ ਉਹ ਬਹੁਤ ਜਲਦ ਐਲਬਰਟਾ ਆ ਰਹੀ ਹੈ ਤਾਂ ਜੋ ਉੱਥੇ ਵੀ ਵਾਤਾਵਰਣ ਦੇ ਹੱਕ ਵਿੱਚ ਚੱਲ ਰਹੀ ਮੁਹਿੰਮ ਨੂੰ ਹੁਲਾਰਾ ਦਿੱਤਾ ਜਾ ਸਕੇ। ਮੈਨੀਟੋਬਾ ਦੇ ਘੱਟੋ-ਘੱਟ 9 ਮੂਲ ਵਾਸੀ ਕਬੀਲਿਆਂ ਨੇ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਹੈ। ਮੈਨੀਟੋਬਾ ਦੇ ਇਹਨਾਂ ਇਲਾਕਿਆਂ ਦੇ ਵਿੱਚ ਭਾਰੀ ਬਰਫ਼ਬਾਰੀ ਹੋਈ ਹੈ, ਜਿਸ ਨਾਲ ਵੱਡਾ ਨੁਕਸਾਨ ਹੋਇਆ ਹੈ ਅਤੇ ਕਈ ਥਾਵਾਂ 'ਤੇ ਬੱਤੀ ਗੁੱਲ ਪਈ ਹੋਈ ਹੈ ਅਤੇ ਆਵਾਜਾਈ ਵੀ ਠੱਪ ਹੋਈ ਹੈ, ਜਿਸ ਦੇ ਮੱਦੇਨਜ਼ਰ 9 ਮੂਲ ਵਾਸੀ ਕਬੀਲਿਆਂ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਮੂਲ ਵਾਸੀਆਂ ਦੇ ਕਬੀਲੇ ਕਿਵੇਂ ਅਨੇਕਾਂ ਸੁਵਿਧਾਵਾਂ ਤੋਂ ਵਾਂਝੇ ਨੇ ਅਤੇ ਦੂਰ ਦਰਾੜੇ ਵਸਦੇ ਇਹਨਾਂ ਕਬੀਲਿਆਂ ਨੂੰ ਕਿਸ ਤਰ੍ਹਾਂ ਸੁਵਿਧਾਵਾਂ ਤੋਂ ਵਾਂਝਿਆ ਰੱਖਿਆ ਜਾ ਰਿਹਾ ਹੈ। ਐਲਡਰ ਗਰੋਵ ਦੇ ਵਿੱਚ ਪੰਜਾਬੀਆਂ ਦੇ ਇੱਕ ਵਿਆਹ ਦੀ ਪਾਰਟੀ ਦੌਰਾਨ ਹੋਏ ਹਾਦਸੇ 'ਚ ਜ਼ਖਮੀ ਹੋਏ ਵਿਅਕਤੀਆਂ ਨੇ ਹਰਜਾਨੇ ਦਾ ਵੱਡਾ ਮੁਕੱਦਮਾ ਦਾਇਰ ਕਰਨ ਦੀ ਤਿਆਰੀ ਕਰ ਲਈ ਹੈ। ਚੇਤੇ ਰਹੇ, ਅਪ੍ਰੈਲ ਮਹੀਨੇ ਦੌਰਾਨ ਐਲਡਰ ਗਰੋਵ ਦੇ ਵਿੱਚ ਇੱਕ ਘਰ ਵਿੱਚ ਵਿਆਹ ਦੀ ਪਾਰਟੀ ਚੱਲ ਰਹੀ ਸੀ। ਇੱਕ ਪੰਜਾਬੀ ਪਰਿਵਾਰ ਸੀ ਜਿਸ ਵੱਲੋਂ ਵਿਆਹ ਦੀ ਪਾਰਟੀ ਰੱਖੀ ਗਈ ਸੀ ਅਤੇ ਪਾਰਟੀ ਕਿਰਾਏ ਦੇ ਘਰ ਵਿੱਚ ਚੱਲ ਰਹੀ ਸੀ, ਜਿਸ ਦੌਰਾਨ ਡੈਕ ਟੁੱਟ ਗਿਆ ਸੀ ਅਤੇ 40 ਵਿਅਕਤੀ ਫੱਟੜ ਹੋਏ ਸਨ। ਜ਼ਖਮੀ ਵਿਅਕਤੀਆਂ ਨੇ ਹੁਣ ਸੰਬੰਧਿਤ ਅਧਿਕਾਰੀਆਂ ਅਤੇ ਜਾਇਦਾਦ ਦੇ ਮਾਲਕ ਨੂੰ ਅਦਾਲਤ ਵਿੱਚ ਖਿੱਚਣ ਦੀ ਤਿਆਰੀ ਕਰ ਲਈ ਹੈ ਤਾਂ ਜੋ ਵੱਡਾ ਹਰਜਾਨਾ ਵਸੂਲ ਕੀਤਾ ਜਾ ਸਕੇ। ਪੰਜਾਬੀ ਦੀ ਸੰਘਣੀ ਵਸੋਂ ਵਾਲੇ ਸਰੀ ਇਲਾਕੇ ਵਿੱਚ ਇੱਕ ਕਤਲ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਸ਼ਨੀਚਰਵਾਰ ਨੂੰ ਇੱਕ ਗੈਸ ਸਟੇਸ਼ਨ ਲਾਗਿਓਂ 47 ਸਾਲਾ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਪਾਇਆ ਗਿਆ ਸੀ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਅਤੇ ਉਸਨੇ ਦਮ ਤੋੜ ਦਿੱਤਾ। ਪੁਲਿਸ ਦਾ ਮੰਨਣਾ ਹੈ ਕਿ ਕਤਲ ਦਾ ਮਾਮਲਾ ਸੀ। ਪੁਲਿਸ ਦੇ ਕਤਲਾਂ ਦੀ ਰੋਕਥਾਮ ਲਈ ਬਣੇ ਵਿਸ਼ੇਸ਼ ਦਸਤੇ ਆਈਹਿਟ ਨੇ ਇਸ ਮਾਮਲੇ ਦੀ ਪੜਤਾਲ ਆਪਣੇ ਹੱਥ ਵਿੱਚ ਲੈ ਲਈ ਹੈ। ਐਤਵਾਰ ਨੂੰ ਸਰੀ ਦੇ ਵਿੱਚ ਸੰਦੀਪ ਧਾਲੀਵਾਲ ਨੂੰ ਯਾਦ ਕੀਤਾ ਗਿਆ। ਸੰਦੀਪ ਧਾਲੀਵਾਲ ਅਮਰੀਕਾ ਦੇ ਟੈਕਸਸ ਸੂਬੇ ਦੇ ਦਸਤਾਰਧਾਰੀ ਪੁਲਿਸ ਅਧਿਕਾਰੀ ਸਨ। ਉਹਨਾਂ ਦੀ ਪਿੱਛੇ ਜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਧਾਲੀਵਾਲ ਬੇਟ ਇਲਾਕੇ ਨਾਲ ਸੰਬੰਧਿਤ ਸਨ। ਉਸੇ ਇਲਾਕੇ ਦੇ ਵਸਨੀਕਾਂ ਨੇ ਸਰੀ ਦੇ ਗੁਰੂ ਨਾਨਕ ਸਿੱਖ ਗੁਰੂ ਘਰ ਵਿਖੇ ਉਹਨਾਂ ਦੀ ਯਾਦ ਵਿੱਚ ਇੱਕ ਪ੍ਰੋਗਰਾਮ ਰੱਖਿਆ ਸੀ, ਜਿੱਥੇ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ ਅਤੇ ਉਹਨਾਂ ਨੂੰ ਯਾਦ ਕੀਤਾ ਗਿਆ। ਉਹਨਾਂ ਦਾ ਆਪਣੇ ਪਿੰਡ ਵਾਸੀਆਂ ਵਿੱਚ ਕਾਫੀ ਆਦਰ ਮਾਣ ਸੀ। ਤੇ ਅੰਤ ਵਿੱਚ ਤਬਸਰਾ। ਇਸ ਸਮੇਂ ਜਦੋਂ NDP ਦੇ ਦਸਤਾਰਧਾਰੀ ਸਿੱਖ ਆਗੂ ਜਗਮੀਤ ਸਿੰਘ ਦੀ ਚੜ੍ਹਾਈ ਹੈ ਤਾਂ ਭਾਰਤੀ ਏਜੰਸੀਆਂ ਵੱਲੋਂ ਉਹਨਾਂ ਦੇ ਖਿਲਾਫ ਭੰਡੀ ਪ੍ਰਚਾਰ ਜਾਰੀ ਹੈ। ਉਹਨਾਂ ਦੀ ਕੋਸ਼ਿਸ਼ ਹੈ ਕਿ ਜਗਮੀਤ ਸਿੰਘ ਨੂੰ ਕਿਵੇਂ ਨਾ ਕਿਵੇਂ ਠਿੱਬੀ ਲਾਈ ਜਾਵੇ। ਉਹਨਾਂ ਦੇ ਸਮਰਥਕਾਂ ਵੱਲੋਂ ਪੂਰੇ ਕੈਨੇਡਾ ਵਿੱਚ ਕਵਾਇਦ ਚਲਾਈ ਜਾ ਰਹੀ ਹੈ ਅਤੇ ਉਹਨਾਂ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਪੂਰੀਆਂ ਕੋਸ਼ਿਸ਼ਾਂ ਜਾਰੀ ਨੇ। ਉਹਨਾਂ ਦੀ ਕੋਸ਼ਿਸ਼ ਹੈ ਕਿ ਉਹਨਾਂ ਦਾ ਵੱਧ ਤੋਂ ਵੱਧ ਨੁਕਸਾਨ ਕਰਵਾਇਆ ਜਾਵੇ। ਉਹਨਾਂ ਨੂੰ ਖਾਲਿਸਤਾਨੀ ਕਹਿ ਕੇ ਲਗਾਤਾਰ ਭੰਡਿਆ ਜਾ ਰਿਹਾ ਹੈ। ਇਸ ਵਿੱਚ ਨਾ ਸਿਰਫ ਭਾਰਤ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਸ਼ਾਮਿਲ ਨੇ, ਸਗੋਂ ਭਾਰਤ ਪੱਖੀ ਕਾਮਰੇਡ ਵੀ ਸ਼ਾਮਿਲ ਨੇ, ਜਿਨ੍ਹਾਂ ਵੱਲੋਂ ਖੁੱਲ੍ਹਮ-ਖੁੱਲ੍ਹਾ ਤੌਰ 'ਤੇ ਜਗਮੀਤ ਸਿੰਘ ਦੇ ਦਿੱਖ ਤੇ ਪਹਿਰਾਵੇ ਨੂੰ ਲੈ ਕੇ ਖਾਮਖਾਹ ਵਾਦ-ਵਿਵਾਦ ਛੇੜਿਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਵੱਖਵਾਦੀ ਕਹਿ ਕੇ ਭੰਡਿਆ ਜਾ ਰਿਹਾ ਹੈ। ਜਗਮੀਤ ਸਿੰਘ ਦਾ ਕਸੂਰ ਹੈ ਕਿ ਉਹਨਾਂ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲੜਾਈ ਵਿੱਚ ਹਿੱਸਾ ਪਾਇਆ ਸੀ ਅਤੇ ਉਸ ਕਤਲੇਆਮ ਨੂੰ ਨਸਲਕੁਸ਼ੀ ਦਾ ਦਰਜਾ ਦਿਵਾਉਣ ਲਈ ਕੋਸ਼ਿਸ਼ਾਂ ਕੀਤੀਆਂ ਸਨ ਅਤੇ ਇਸ ਦੇ ਮੱਦੇਨਜ਼ਰ ਉਹਨਾਂ ਦਾ ਭਾਰਤ ਵਿੱਚ ਵੀਜ਼ਾ ਵੀ ਰੋਕ ਦਿੱਤਾ ਗਿਆ ਸੀ, ਜਿਸ ਤੋਂ ਪਿੱਛੋਂ ਜਗਮੀਤ ਸਿੰਘ ਲਗਾਤਾਰ ਭਾਰਤੀ ਏਜੰਸੀਆਂ ਦੇ ਗੁੱਸੇ ਦਾ ਸਾਹਮਣਾ ਕਰ ਰਹੇ ਨੇ। ਇੱਥੋਂ ਤੱਕ ਕਿ ਜਦੋਂ ਲੀਡਰਸ਼ਿਪ ਦੀ ਦੌੜ ਵੀ ਨਿੱਤਰੇ ਹੋਏ ਸਨ ਤਾਂ ਉਸ ਵੇਲੇ ਵੀ ਭਾਰਤੀ ਏਜੰਸੀਆਂ ਵੱਲੋਂ ਪੂਰਾ ਜ਼ੋਰ ਲਾਇਆ ਗਿਆ ਸੀ ਕਿ ਉਹ ਲੀਡਰਸ਼ਿਪ ਦੀ ਇਸ ਦੌੜ ਵਿੱਚ ਹਾਰ ਜਾਣ, ਪਰੰਤੂ ਉਹ ਕਾਮਯਾਬ ਨਹੀਂ ਸੀ ਹੋ ਸਕੇ। ਇੱਥੋਂ ਤੱਕ ਕਿ ਬਰਨਬੀ ਸਾਊਥ ਹਲਕੇ ਦੇ ਵਿੱਚ ਜਦੋਂ ਜ਼ਿਮਨੀ ਚੋਣ ਲੜ ਰਹੇ ਸਨ ਤਾਂ ਵੀ ਇਹ ਲੌਬੀ ਕਾਫੀ ਸਰਗਰਮ ਰਹੀ, ਪਰੰਤੂ ਉਸ ਵੇਲੇ ਵੀ ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਪਿਆ
ਅਤੇ ਇਸ ਸਮੇਂ ਜਦੋਂ ਜਗਮੀਤ ਸਿੰਘ ਦੀ ਚੜ੍ਹਾਈ ਹੈ ਤਾਂ ਉਹਨਾਂ ਨੂੰ ਫਿਰ ਦੁਬਾਰਾ ਤਕਲੀਫ ਹੋਣੀ ਸ਼ੁਰੂ ਹੋ ਚੁੱਕੀ ਹੈ ਅਤੇ ਉਹਨਾਂ ਦੇ ਖਿਲਾਫ ਲਗਾਤਾਰ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ। ਦੂਜੇ ਬੰਨੇ ਸਰਹੱਦ ਪਾਰ ਅਮਰੀਕਾ ਵਿੱਚ ਇੱਕ ਡੈਮੋਕ੍ਰੇਟ ਆਗੂ ਹੈ। ਤੁਲਸੀ ਗਬਾਰਡ ਨਾਂ ਦੀ ਇਹ ਆਗੂ ਰਾਸ਼ਟਰਪਤੀ ਬਣਨ ਦਾ ਸੁਪਨਾ ਵੇਖਦੀ ਹੈ ਅਤੇ ਇਸ ਦੇ ਤਾਰ ਮੋਦੀ ਸਰਕਾਰ ਨਾਲ ਜੁੜੇ ਹੋਏ ਨੇ। ਉਹ ਨਾ ਸਿਰਫ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਮਰਥਕ ਹੈ, ਸਗੋਂ ਉਸ ਦਾ ਕਰੜਪੰਥੀ ਹਿੰਦੂਤਵਾਦੀ ਸੰਗਠਨ RSS ਨਾਲ ਵੀ ਗੂੜਾ ਸੰਬੰਧ ਹੈ। ਇਸ ਜਥੇਬੰਦੀ ਦੇ ਸਮਰਥਕਾਂ ਵੱਲੋਂ ਲਗਾਤਾਰ ਤੁਲਸੀ ਗਬਾਰਡ ਦੀ ਮਦਦ ਕੀਤੀ ਜਾਂਦੀ ਰਹੀ ਹੈ। ਤੁਲਸੀ ਗਬਾਰਡ ਨੇ 2002 ਦੇ ਮੁਸਲਿਮ ਵਿਰੋਧੀ ਕਤਲੇਆਮ ਨੂੰ ਵੀ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਜਿਸ ਸਮੇਂ ਅਮਰੀਕਾ ਸਰਕਾਰ ਨੇ ਮੋਦੀ ਦਾ ਵੀਜ਼ਾ ਰੋਕਿਆ ਸੀ ਤਾਂ ਉਸਨੇ ਮੋਦੀ ਦੇ ਹੱਕ ਵਿੱਚ ਮੁਹਿੰਮ ਚਲਾਈ ਸੀ। ਇਸੇ ਤਰ੍ਹਾਂ ਹਾਲ ਹੀ ਵਿੱਚ ਜਦੋਂ ਕਸ਼ਮੀਰ ਵਿੱਚ ਭਾਰਤੀ ਫੌਜਾਂ ਵੱਲੋਂ ਦਮਨ ਕੀਤਾ ਜਾ ਰਿਹਾ ਸੀ ਤਾਂ ਉਸਨੇ ਵਿੰਗੇ ਟੇਢੇ ਢੰਗ ਨਾਲ ਇਸ ਦਮਨ ਦੀ ਹਮਾਇਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਭਾਵ ਤੁਲਸੀ ਗਬਾਰਡ ਪੂਰੀ ਤਰ੍ਹਾਂ ਨਾਲ ਹਿੰਦੂਤਵਾਦੀ ਸੋਚ ਨੂੰ ਪਰਨਾਈ ਹੋਈ ਹੈ, ਪਰ ਤੁਲਸੀ ਗਬਾਰਡ ਬਾਰੇ ਭਾਰਤ ਪੱਖੀ ਲੌਬੀ ਪੂਰੀ ਤਰ੍ਹਾਂ ਚੁੱਪ ਹੈ। ਉਲਟਾ ਮੀਡੀਆ ਦੇ ਵਿੱਚ ਉਸ ਨੂੰ ਇਹ ਕਹਿ ਕੇ ਪ੍ਰਚਾਰਿਆ ਜਾਂਦਾ ਹੈ ਕਿ ਜੇਕਰ ਉਹ ਰਾਸ਼ਟਰਪਤੀ ਬਣੀ ਤਾਂ ਉਹ ਇਸ ਅਹੁਦੇ 'ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਮੂਲ ਦੀ ਹਿੰਦੂ ਔਰਤ ਹੋਵੇਗੀ, ਜਦੋਂ ਕਿ ਜਗਮੀਤ ਸਿੰਘ ਬਾਰੇ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਉਹ ਵੱਖਵਾਦੀ ਨੇ ਅਤੇ ਉਹਨਾਂ ਨੂੰ ਕਿਵੇਂ ਨਾ ਕਿਵੇਂ ਹੇਠਾਂ ਡੇਗਿਆ ਜਾਵੇ। ਇਹ ਦੋਹਰੇ ਮਾਪਦੰਡ ਨੇ। ਜੇ ਫਿਰਕਾ ਪ੍ਰਸਤੀ ਮਾੜੀ ਹੈ ਤਾਂ ਫਿਰ ਜਗਮੀਤ ਸਿੰਘ ਹੀ ਨਿਸ਼ਾਨੇ 'ਤੇ ਕਿਉਂ ਅਤੇ ਤੁਲਸੀ ਗਬਾਰਡ ਕਿਉਂ ਨਹੀਂ? ਇਹ ਸਵਾਲ ਉਹਨਾਂ ਕਾਮਰੇਡਾਂ ਲਈ ਹੈ, ਉਹਨਾਂ ਖੱਬੇ ਪੱਖੀ ਤਾਕਤਾਂ ਅਤੇ ਉਹਨਾਂ ਅਖੌਤੀ ਧਰਮ ਨਿਰਪੱਖ ਕਾਰਕੁਨਾਂ ਲਈ ਹੈ ਜਿਹੜੇ ਜਗਮੀਤ ਸਿੰਘ ਦੀ ਪੱਗ ਅਤੇ ਉਹਨਾਂ ਦੇ ਮਨੁੱਖੀ ਹੱਕਾਂ ਬਾਰੇ ਲਏ ਗਏ ਸਟੈਂਡ 'ਤੇ ਤਾਂ ਕਿੰਤੂ ਪ੍ਰੰਤੂ ਕਰਦੇ ਨੇ, ਪਰੰਤੂ ਤੁਲਸੀ ਗਬਾਰਡ ਦੇ ਮਾਮਲੇ 'ਤੇ ਉਹਨਾਂ ਨੇ ਪੂਰੀ ਤਰ੍ਹਾਂ ਚੁੱਪੀ ਵੱਟੀ ਹੋਈ ਹੈ। ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਦੁਬਾਰਾ ਹੋਵੇਗੀ। ਹੈਵ ਅ ਨਾਈਸ ਡੇ।